ਬਿਸਮਿਲ੍ਲਾ ਰਹਿਮਾਨ ਰਹੀਮ ਤੇ अस्सलाम वालेकुम। 5 ਅਗਸਤ ਪੀਰ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਇਸ ਤੋਂ ਪਹਿਲਾਂ ਕਿ ਵੀਲੌਗ ਵਾਲੇ ਪਾਸੇ ਚੱਲੀਏ, ਤੁਹਾਨੂੰ ਚੇਤੇ ਕਰਾ ਦਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੇ ਤੱਕ ਨਹੀਂ ਕੀਤਾ। ਵੀਲੌਗ ਵੇਖਣ ਤੋਂ ਬਾਅਦ ਇਹਨੂੰ ਲਾਈਕ ਕਰੋ, ਕਮੈਂਟ ਕਰੋ ਤੇ ਇਹਦੇ ਲਿੰਕ ਨੂੰ WhatsApp ਤੇ ਦੂਜੇ ਸੋਸ਼ਲ ਮੀਡੀਆ ਤੇ ਸ਼ੇਅਰ ਕਰੋ। ਹੁਣ ਆਉਨੇ ਅੱਜ ਦੀਆਂ ਗੱਲਾਂ ਬਾਤਾਂ ਵਾਲੇ ਪਾਸੇ। ਜਿਹੜੀ ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਉਹ ਹੈ ਕਿ ਖਿੱਚ ਮੇਰੀ ਫੋਟੋ ਤੇ ਬਟੂਏ ਤੇ ਲਾ ਦੇ। ਗਲਤੀ ਹੋ ਗਈ, ਬਟੂਏ ਤੇ ਨਹੀਂ, ਖਿੱਚ ਮੇਰੀ ਫੋਟੋ ਤੇ ਦੁੱਧ ਵਾਲੇ ਡੱਬੇ ਤੇ ਲਾ ਦੇ। ਹਾਂਜੀ, ਬਾਜੀ ਸਾਡੀ ਦਾ ਇਹ ਨਵਾਂ ਟਿਕਟੌਕ ਆਉਣ ਵਾਲਾ ਹੈ। ਤੁਸੀਂ ਸਮਝ ਲਿਆ ਹੋਏਗਾ, ਪਤਾ ਨਹੀਂ ਮੈਂ ਕਿਸੇ ਬਾਲੀਵੁੱਡ ਗਾਣੇ ਦੀ ਗੱਲ ਕਰਨ ਡਿਆ। ਵਰਲਡ ਬੈਂਕ ਦਾ, ਏਸ਼ੀਅਨ ਡਿਵੈਲਪਮੈਂਟ ਬੈਂਕ ਦਾ, ਵਰਲਡ ਹੈਲਥ ਆਰਗੇਨਾਈਜੇਸ਼ਨ ਦਾ, ਇਹੋ ਜਿਹੀਆਂ ਆਰਗੇਨਾਈਜੇਸ਼ਨਾਂ ਦੇ ਕੁਝ ਪ੍ਰੋਗਰਾਮ ਹੁੰਦੇ ਨੇ ਜਿਹੜੇ ਉਹ ਆਉਂਦੇ ਨੇ ਕਿ ਬੱਚਿਆਂ ਨੂੰ ਸਕੂਲਾਂ 'ਚ ਦੁੱਧ ਪਿਆਓ। ਉਹ ਜਿਹੜੇ ਪੈਸੇ ਨੇ ਕਰਜ਼ ਦੀ ਸੂਰਤ 'ਚ ਪਾਕਿਸਤਾਨ ਨੂੰ ਦੇਣਗੇ ਔਰ ਫਿਰ ਬਾਅਦ 'ਚ ਪਾਕਿਸਤਾਨ ਨੂੰ ਉਹ ਕਰਜ਼ਾ ਵਾਪਸ ਕਰਨਾ ਪਏਗਾ। ਬਾਜੀ ਨੇ ਵੀ ਹੁਣ ਜ਼ਾਹਿਰ ਹੈ ਇਹਦੇ 'ਚੋਂ ਕਈ ਕਿਸਮ ਦੀ ਦਿਹਾੜੀ ਲਾਉਣੀ ਹੋਣੀ ਹੈ, ਇਸ ਲਈ ਬਾਜੀ ਨੇ ਫੈਸਲਾ ਕੀਤਾ ਹੈ ਕਿ ਬੱਚਿਆਂ ਨੂੰ ਹੁਣ ਸਕੂਲ ਦੇ ਬੱਚਿਆਂ ਨੂੰ ਦੁੱਧ ਪਿਆਇਆ ਕਰਨਾ। ਹੁਣ ਬਾਜੀ ਦੀ ਹਕੂਮਤ ਜਿਹੜੀ ਉਹ ਬੱਚਿਆਂ ਨੂੰ ਦੁੱਧ ਤੇ ਪਿਆਇਆ ਕਰੇਗੀ, ਲੇਕਿਨ ਸਾਦਾ ਦੁੱਧ ਨਹੀਂ ਪਿਆਏਗੀ, ਬਲਕਿ ਉਹਦੇ ਉੱਤੇ ਅਸੀਂ ਤੇ ਅੱਜ ਤੱਕ ਇਹੀ ਵੇਖਿਆ ਸੀ ਵੀ ਦੁੱਧ ਦੇ ਉੱਤੇ ਜਿਹੜਾ ਉਹ ਗਾਂ ਦੀ ਫੋਟੋ ਹੁੰਦੀ ਹੈ ਜਾਂ ਬੱਕਰੀ ਦੀ ਹੁੰਦੀ ਹੈ ਜਾਂ ਮੱਝ ਦੀ ਹੁੰਦੀ ਹੈ ਤੇ ਕਿਤੇ ਕਿਤੇ ਕਿਸੇ ਮੁਲਕਾਂ ਦੇ ਵਿੱਚ ਜੇ ਊਂਠ ਦਾ ਦੁੱਧ ਲੱਭੇ ਤੇ ਉਹਦੀ ਵੀ ਫੋਟੋ ਹੁੰਦੀ ਹੈ। ਇਹ ਪਹਿਲਾ ਥਾਂ ਹੋਏਗਾ ਜਿੱਥੇ ਸਾਡੀ ਬਾਜੀ ਦੀ ਫੋਟੋ ਲਾਉਣ ਡਏ ਨੇ, ਕਿਉਂਕਿ ਦੁੱਧ ਦੇ ਡੱਬੇ ਜਿਨ੍ਹਾਂ ਤੋਂ ਦੁੱਧ ਪਿਆਉਣਾ ਬੱਚਿਆਂ ਨੂੰ ਉਹਨਾਂ ਦੇ ਉੱਤੇ ਬਾਜੀ ਦੀ ਫੋਟੋ ਲਾਉਣੀ ਹੈ। ਤੇ ਇਹ ਮੇਰੀ ਸਮਝ ਤੋਂ ਬਾਹਰ ਹੈ ਵੀ ਕਿਉਂ ਲਾਉਣੀ ਹੈ। ਚੀਫ ਮਿਨਿਸਟਰ ਸਾਹਿਬ ਦਾ ਤੇ ਕੀ ਕੰਮ ਹੈ? ਦੁੱਧ ਤੇ ਜ਼ਾਹਿਰ ਹੈ ਕਿਸੇ ਨਾ ਕਿਸੇ ਜਾਨਵਰ ਦਾ ਹੋਣਾ ਹੈ ਤੇ ਜਿਹੜੇ ਵੀ ਜਾਨਵਰ ਦਾ ਦੁੱਧ ਪਿਆਉਣਾ ਉਹਦੀ ਤਸਵੀਰ ਲਾਓ, ਜਿਵੇਂ ਪੂਰੀ ਦੁਨੀਆ 'ਚ ਤਸਵੀਰ ਲਾਈ ਜਾਂਦੀ ਹੈ। ਹੁਣ ਦੁੱਧ ਕੋਈ ਇਹਨਾਂ ਨੇ ਘਰ ਤੇ ਬਣਾ ਨਹੀਂ ਲਿਆ ਵੀ ਜਨਾਬੇ ਵਾਲਾ ਉਹ ਬੱਚਿਆਂ ਨੂੰ ਕਿਸੇ ਕੈਮੀਕਲ ਨਾਲ ਇਹਨਾਂ ਦੁੱਧ ਬਣਾ ਲਿਆ ਜਾਂ ਕਿਸੇ ਫੈਕਟਰੀ 'ਚ ਬਣਾ ਲਿਆ। ਮਤਲਬ ਉਹ ਤਾਂ ਵਿਚਾਰਾ ਮੱਝਾਂ ਗਾਈਆਂ ਦਾ ਦੁੱਧ ਹੀ ਹੋਣਾ ਹੈ ਨਾ, ਜਾਂ ਕਿਸੇ ਬੱਕਰੀ ਦਾ ਹੋਣਾ, ਜਾਂ ਕਿਸੇ, ਮੇਰਾ ਮਤਲਬ ਹੈ ਕਿ ਕਿਸੇ ਭੇਡ ਦਾ ਹੋਏਗਾ ਜਾਂ ਕਿਸੇ ਊਂਠਣੀ ਦਾ ਹੋਏਗਾ। ਤੇ ਹੁਣ ਇਹ ਮੇਰੀ ਸਮਝ ਤੋਂ ਬਾਹਰ ਹੈ ਕਿ ਉਹਦੇ ਤੇ ਚੀਫ ਮਿਨਿਸਟਰ ਸਾਹਿਬਾਂ ਦੀ ਜਾਂ ਨਵਾਜ਼ ਸ਼ਰੀਫ ਸਾਹਿਬ ਦੀ ਜਾਂ ਸ਼ਹਿਬਾਜ਼ ਸ਼ਰੀਫ ਸਾਹਿਬ ਦੀ ਦੁੱਧ ਦੇ ਡੱਬੇ ਦੇ ਉੱਤੇ ਫੋਟੋ ਲਾਉਣ ਦੀ ਕਿਹੜੀ ਲੋੜ ਹੈ, ਇਹ ਮੇਰੀ ਸਮਝ ਤੋਂ ਬਾਹਰ ਹੈ। ਹਾਂ, ਅਗਰ ਤੇ ਨਵਾਜ਼ ਸ਼ਰੀਫ ਸਾਹਿਬ ਦੀ ਫੋਟੋ ਲਾਉਣ ਨਾਲ ਕੋਈ ਜਰਾਸੀਮ ਵਗੈਰਾ ਮਰ ਜਾਣੇ ਨੇ ਅੰਦਰ ਦੁੱਧ ਦੇ ਵਿੱਚੋਂ, ਜਾਂ ਦੁੱਧ ਦੀ ਐਕਸਪਾਇਰੀ ਡੇਟ ਵੱਧ ਜਾਣੀ ਹੈ, ਜਾਂ ਦੁੱਧ ਨੇ ਖ਼ਰਾਬ ਨਹੀਂ ਹੋਣਾ, ਜਾਂ ਦੁੱਧ ਨੇ ਫੁੱਟਣਾ ਨਹੀਂ, ਜਾਂ ਦੁੱਧ ਨੇ, ਮੇਰਾ ਮਤਲਬ ਹੈ ਕਿ ਉਹਦੀ ਖੱਟੀ ਲੱਸੀ ਨਹੀਂ ਬਣਨੀ, ਤੇ ਫਿਰ ਤਾਂ ਸਮਝ ਆਉਂਦੀ ਹੈ। ਹਾਲਾਂਕਿ ਨਵਾਜ਼ ਸ਼ਰੀਫ ਸਾਹਿਬ ਲੱਸੀ ਬਣਾਉਣ ਦੇ ਵਿੱਚ ਬੜੇ ਮਾਹਰ ਨੇ ਔਰ ਉਹ ਲੱਸੀ ਖੋਰੀ ਰੱਖਦੇ ਨੇ ਜਦੋਂ ਵੀ ਉਹਨਾਂ ਦਾ ਮੌਕਾ ਮਿਲੇ। ਮੁਝੇ ਕਿਉਂ ਨਿਕਾਲਾ ਤੋਂ ਵੋਟ ਨੂੰ ਇੱਜ਼ਤ ਦਿਓ ਤੋਂ ਲੈ ਕੇ ਹਰ ਪਾਸੇ ਉਹ ਬਸ ਤੁਹਾਨੂੰ ਪਤਾ ਵੀ ਇੰਨੀ ਕੁ ਲੱਸੀ ਖੋਰਦੇ ਨੇ ਕਿ ਬਸ ਉਸ ਤੋਂ ਬਾਅਦ ਆਪ ਵੀ ਭੁੱਲ ਜਾਂਦੇ ਨੇ ਵੀ ਲੱਸੀ ਖੋਰਨ ਕਾਹਤੋਂ ਡਏ ਸਨ, ਮੀਨ ਲੱਸੀ ਵਧਾ ਲੈਂਦੇ ਨੇ ਬਹੁਤ ਜ਼ਿਆਦਾ। ਅੱਛਾ, ਇਹ ਵੀ ਸਾਨੂੰ ਨਹੀਂ ਸੀ ਸਮਝ ਕਿ ਹੋ ਸਕਦਾ ਵੀ ਅਗਰ ਦੁੱਧ ਦੇ ਡੱਬੇ ਬਹੁਤੇ ਛੋਟੇ ਰੱਖਣੇ ਨੇ, ਮਤਲਬ ਉਹ ਜਿਹੜੇ ਛੋਟੂ ਪੈਕ ਹੁੰਦੇ ਨੇ ਦੁੱਧ ਦੇ ਡੱਬੇ ਦੇ, ਅਗਰ ਉਹ ਰੱਖਣੇ ਨੇ ਤੇ ਫਿਰ ਵੀ ਚਲੋ ਸ਼ਹਿਬਾਜ਼ ਸ਼ਰੀਫ ਸਾਹਿਬ ਦੀ ਤਸਵੀਰ ਛੋਟੂ ਦੇ ਤੌਰ ਤੇ ਲਾ ਦਿੰਦੇ, ਫਿਰ ਵੀ ਸਮਝ ਆਉਂਦੀ ਸੀ। ਇਹ ਮੇਰੀ ਸਮਝ ਤੋਂ ਬਾਹਰ ਹੈ। ਤੁਸੀਂ ਜ਼ਰਾ ਆਪਣੇ ਕਮੈਂਟਸ ਦੇ ਵਿੱਚ ਮੈਨੂੰ ਦੱਸਣਾ ਹੈ ਕਿ ਮੇਰੀ ਬਾਜੀ ਦੀ ਜਿਹੜੀ ਫੋਟੋ ਹੈ ਉਹ ਦੁੱਧ ਦੇ ਡੱਬਿਆਂ ਦੇ ਉੱਤੇ ਲਾਉਣ ਦਾ ਕੀ ਤੁੱਕ ਹੈ। ਇਹ ਜਿਹੜੀਆਂ ਤਸਵੀਰਾਂ ਬਾਹਰ ਆਉਣ ਡਈਆਂ ਨੇ ਉਹਨਾਂ 'ਚੋਂ ਇਹ ਪਤਾ ਲੱਗਣ ਡਿਆ ਵੀ ਉਹ ਜਿਹੜੇ ਦੁੱਧ ਦੇ ਡੱਬੇ ਨੇ ਉਹਨਾਂ ਦੇ ਉੱਤੇ ਅੱਲਾ ਦੇ ਕਰਮ ਨਾਲ ਚੀਫ ਮਿਨਿਸਟਰ ਸਾਹਿਬਾ ਸਾਡੀ ਬਾਜੀ ਦੀਆਂ ਫੋਟੋਆਂ ਹੋਣੀਆਂ ਚਾਹੀਦੀਆਂ ਨੇ। ਹੁਣ ਇਹਦੇ ਨਾਲ ਇਹ ਵੀ ਹੋ ਸਕਦਾ ਵੀ ਗਾਈਆਂ ਤੇ ਮੱਝਾਂ ਤੇ ਬੱਕਰੀਆਂ ਉਹ ਦੁੱਧ ਦੇਣਾ ਛੱਡ ਦੇਣ ਇhtਜਾਜ ਦੇ ਵਿੱਚ, ਉਹ ਆਖਣ ਵੀ ਦੁੱਧ ਅਸੀਂ ਦੇਣ ਡਈਆਂ ਤੇ ਤਸਵੀਰ ਉੱਤੇ ਬਾਜੀ ਦੀ ਲੱਗਣ ਡਈ ਹੈ। ਤੇ ਕੁਝ ਖਿਆਲ ਕਰੋ ਪੰਜਾਬ ਹਕੂਮਤ ਵਾਲਿਓ, ਕੁਝ ਖਿਆਲ ਕਰੋ, ਰੱਬ ਨੂੰ ਜਾਣ ਦੇਣੀ ਹੈ। ਜਿਨ੍ਹਾਂ ਦੀ ਵਿਚਾਰੀਆਂ ਦੀ ਮਿਹਨਤ ਹੈ, ਜਿਨ੍ਹਾਂ ਦੁੱਧ ਦਿੱਤਾ, ਤਸਵੀਰ ਵੀ ਉਹਨਾਂ ਦੀ ਉੱਤੇ ਲਾਓ। ਹਾਂ ਠੀਕ ਹੈ, ਅਗਰ ਹਕੂਮਤ ਪੰਜਾਬ ਇਹ ਕਰ ਰਹੀ ਹੈ ਤਾਂ ਥੱਲੇ ਹਕੂਮਤ ਪੰਜਾਬ ਲਿਖ ਦਿਓ। ਅਗਰ ਇਹ ਪ੍ਰੋਜੈਕਟ ਤੁਹਾਡਾ ਨਾਲ, ਅਗਰ ਵਰਲਡ ਬੈਂਕ ਦਾ ਜਿਹਦਾ ਵੀ ਪ੍ਰੋਜੈਕਟ ਹੈ ਨਾਲ ਉਹਨਾਂ ਦਾ ਨਾਂ ਲਿਖ ਦਿਓ। ਇਹਦੇ ਤੇ ਬਾਜੀ ਦੀ ਫੋਟੋ ਲਾਉਣ ਦੀ ਮੈਨੂੰ ਕੋਈ ਤੁੱਕ ਸਮਝ ਨਹੀਂ ਆਉਂਦੀ। ਕੱਲ੍ਹ ਨੂੰ ਨਵਾਜ਼ ਸ਼ਰੀਫ ਸਾਹਿਬ ਦੀ ਵੀ ਲਾ ਦਿਓਗੇ, ਕੱਲ੍ਹ ਨੂੰ ਕਿਸੇ ਹੋਰ ਦੀ ਵੀ ਲਾ ਦਿਓਗੇ। ਮੇਰਾ ਮਤਲਬ ਹੈ ਕਿ ਅਗਰ ਕੱਲ੍ਹ ਨੂੰ ਹੁਣ ਨਵਾਜ਼ ਸ਼ਰੀਫ ਦਾ ਇੱਕ ਪਾਸੇ ਮੱਝ ਦੀ ਤਸਵੀਰ ਲੱਗੀ ਹੋਵੇ, ਦੂਸਰੇ ਪਾਸੇ ਸ਼ਹਿਬਾਜ਼ ਸ਼ਰੀਫ ਦੀ ਲਾ ਦਿਓ, ਤਾਂ ਲੋਕਾਂ ਤੇ ਇਹੀ ਸਮਝਣਾ ਵੀ ਕਿਸੇ ਕੱਟੇ ਦੀ ਲਾਈ ਹੈ, ਮਤਲਬ ਮੱਝ ਦੇ ਨਾਲ ਕਟੂਆ ਜਿਹੀ ਤਸਵੀਰ ਲਾਈ ਹੈ। ਹੁਣ ਨਾ ਨਵਾਜ਼ ਸ਼ਰੀਫ ਸਾਹਿਬ ਕੱਟੇ ਨੇ ਤੇ ਨਾ ਸ਼ਹਿਬਾਜ਼ ਸ਼ਰੀਫ ਸਾਹਿਬ ਜਿਹੜੇ ਉਹ ਕੱਟੇ ਨੇ, ਤੇ ਉਹਨਾਂ ਦੀਆਂ ਤਸਵੀਰਾਂ ਜਾਂ ਬਾਜੀ ਮਰੀਮ ਦੀ ਤਸਵੀਰ ਜਿਹੜੀ ਹੈ ਦੁੱਧ ਦੇ ਡੱਬੇ ਤੇ ਮੇਰੀ ਸਮਝ ਤੋਂ ਤੇ ਬਾਹਰ ਜੇ। ਹੁਣ ਤੁਸੀਂ ਮੈਨੂੰ ਇਸ ਦੇ ਉੱਤੇ ਕੋਈ ਚਾਨਣ ਪਾਓ ਆਪਣੇ ਕਮੈਂਟਸ ਦੇ ਵਿੱਚ ਕਿ ਇਹ ਇਸ ਪਾਸੇ ਨੂੰ ਗੱਲ ਕਿਉਂ ਜਾਣ ਡਈ ਹੈ। ਸਿਰਫ ਫੋਟੋ ਲਾਉਣ ਦਾ ਸ਼ੌਕ ਹੈ। ਹਾਂ, ਇਹ ਗੱਲ ਅਲੱਗ ਹੈ ਕਿ ਇਹ ਖਾਨਦਾਨ ਸੋਚਦਾ ਕੋਈ ਨਹੀਂ ਵੀ ਇਹ ਜਿੱਥੇ ਫੋਟੋ ਲਾਉਣ ਡੇ ਇਹਦੇ 'ਚੋਂ ਨਮੋਸ਼ੀ ਹੋਣੀ ਹੈ, ਇਹ ਤੋਂ ਸਾਡੀ ਕੋਈ ਛੇੜ ਬਣੇਗੀ, ਨਵੇਂ ਲੋਕੀ ਹੁਸ਼ਤਾਂ ਕਰਨਗੇ ਜਾਂ ਇਸ ਫੋਟੋ ਦਾ ਕੋਈ ਫਾਇਦਾ ਹੋਏਗਾ। ਉਹ ਜਿਹੜੇ ਸ਼ਹਿਬਾਜ਼ ਸ਼ਰੀਫ ਸਾਹਿਬ ਸਨ, ਯਕੀਨ ਕਰੋ ਉਹ ਟਾਇਲਟ ਬਣਾਉਂਦੇ ਸਨ, ਲੈਟਰੀਨਾਂ, ਉਹਨਾਂ ਦੇ ਉੱਤੇ ਆਪਣੀ ਫੋਟੋ ਲਾਉਂਦੇ ਸਨ।
ਹੁਣ ਇਹ ਮੇਰੀ ਸਮਝ ਤੋਂ ਬਾਹਰ ਹੈ ਵੀ ਕੀ ਇਹਨਾਂ ਦੀ ਫੋਟੋ ਵੇਖ ਕੇ ਤੇ ਲੋਕੀ ਮੇਰਾ ਮਤਲਬ ਜਲਦੀ ਉਹ ਆਪਣੇ ਇਸ ਅਮਲ ਤੋਂ ਫਾਰਿਗ ਹੋ ਜਾਂਦੇ ਸਨ ਬਾਥਰੂਮ ਵਾਲੇ ਤੋਂ। ਮੇਰੀ ਸਮਝ ਤੋਂ ਬਾਹਰ ਹੈ ਕਿ ਉਹਦਾ ਕੋਈ ਨਿਜ਼ਾਮ ਨਾਲ ਕੋਈ ਲੈਣ ਦੇਣ ਸੀ ਇਹਨਾਂ ਦੀ ਫੋਟੋ ਦਾ, ਇਹਨਾਂ ਦੀ ਸ਼ਕਲ ਵੇਖ ਕੇ। ਤੇ ਮੇਰਾ ਮਤਲਬ ਲੋਕਾਂ ਨੂੰ ਅਫਾਕਾ ਹੁੰਦਾ ਸੀ। ਮੈਨੂੰ ਨਹੀਂ ਪਤਾ ਕਿ ਲੈਟਰੀਨਾਂ ਦੇ ਉੱਤੇ ਫੋਟੋ ਕਿਉਂ ਲਵਾਉਂਦੇ ਸਨ, ਇਹ ਅੱਜ ਤੱਕ ਮੈਨੂੰ ਨਹੀਂ ਪਤਾ। ਸ਼ਹਿਬਾਜ਼ ਸ਼ਰੀਫ ਸਾਹਿਬ ਇਹ ਚਵਲਾਂ ਕਿਉਂ ਮਾਰਦੇ ਰਹੇ ਨੇ ਮਾਜ਼ਰਤ ਨਾਲ। ਲੇਕਿਨ ਹੁਣ ਇਹਨਾਂ ਕੰਮ ਅਗਲਾ ਕੀਤਾ ਹੈ ਕਿ ਛੋਟੇ ਬੱਚਿਆਂ ਨੂੰ ਦੁੱਧ ਪਿਆਉਣਾ ਤੇ ਉੱਤੇ ਵੀ ਫੋਟੋ ਜਿਹੜੀ ਉਹ ਆਪਣੀ ਠੋਕ ਰਹੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਉਹ ਐਹਸਨ ਇਕਬਾਲ ਸਾਹਿਬ ਨੇ ਖੱਚ ਮਾਰੀ ਹੈ ਨਵੀਂ ਮਾਜ਼ਰਤ ਦੇ ਨਾਲ। ਉਹਨਾਂ ਜਿਹੜੀ ਖੱਚ ਮਾਰੀ ਹੈ, ਉਹਨਾਂ ਇਹ ਕਿਹਾ ਹੈ ਕਿ ਜੀ ਅਸੀਂ ਜਦੋਂ 100 ਸਾਲ ਹੋਏਗਾ ਨਾ ਪਾਕਿਸਤਾਨ ਨੂੰ ਬਣੇ ਨੂੰ, ਫਾਰਮ 47 ਵਾਲੀ ਹਕੂਮਤ ਹੈ ਨਾ, ਤੇ ਇਹਨਾਂ ਨੂੰ 2047 ਚੇਤੇ ਆਉਂਦਾ। ਉਹ ਆਉਂਦੇ ਨੇ ਜਦੋਂ 100 ਸਾਲ ਹੋ ਜਾਣਾ ਨਾ ਪਾਕਿਸਤਾਨ ਨੂੰ ਬਣੇ ਤਾਂ ਅਸੀਂ ਇੰਡੀਆ ਤੋਂ ਅੱਗੇ ਨਿਕਲ ਜਾਣਾ। हमारी नज़र आज पे नहीं, कल पे नहीं, 2047 पे होनी चाहिए, जब पाकिस्तान 100 साल की आज़ादी का जश्न मनाएगा और हमारा हमसाया मुल्क भी बनाएगा। और हमने 2047 में इंशाअल्लाह ताला साबित करना है कि पाकिस्तान भारत से तेज़ तरक्की करने का अहल है। ਓਹ ਥੋੜ੍ਹਾ ਜਿਹਾ ਮੇਰਾ ਮਤਲਬ ਐਹਸਨ ਇਕਬਾਲ ਸਾਹਿਬ ਥੋੜ੍ਹੀ ਛੱਡੋ, ਭਾਰਤ ਤੁਸੀਂ ਛੱਡ ਦਿੱਤੀ ਤੇ ਕਿਹੜਾ ਤੁਹਾਨੂੰ ਕੋਈ ਪੁੱਛ ਸਕਦਾ। ਉਹਨਾਂ ਆਖਿਆ ਵੀ ਅਸੀਂ ਜਿਹੜਾ ਨਾ ਉਹ ਇੰਡੀਆ ਤੋਂ ਅੱਗੇ ਨਿਕਲ ਜਾਣਾ, $100 ਅਰਬ ਤੋਂ ਉੱਤੇ ਐਕਸਪੋਰਟ ਲੈ ਜਾਣੀ। ਅੱਛਾ, ਅਗਰ ਤੁਸੀਂ $100 ਅਰਬ ਤੋਂ ਉੱਤੇ ਐਕਸਪੋਰਟ ਲੈ ਵੀ ਗਏ ਫਿਰ ਵੀ ਬੇਵਕੂਫ ਆਦਮੀ ਹਿੰਦੁਸਤਾਨ ਤੋਂ ਤੁਸੀਂ ਫਿਰ ਵੀ ਅੱਗੇ ਨਾ ਗਏ। ਉਹਨਾਂ ਦੀ ਤੇ ਕਈ $100 ਦੀ ਐਕਸਪੋਰਟ ਹੈ, ਉਹਨਾਂ 'ਚ 100 ਨਹੀਂ ਕਈ $100 ਦੀ ਐਕਸਪੋਰਟ ਹੈ, ਤੇ ਫਿਰ ਵੀ ਤੁਸੀਂ ਹਿੰਦੁਸਤਾਨ ਤੋਂ ਅੱਗੇ ਕਿਵੇਂ ਨਿਕਲ ਗਏ? ਬਸ ਝੂਠੋ ਝੂਠ 44 ਜੋ ਮੂੰਹ 'ਚ ਆਇਆ ਉਹ ਬਸ ਉਹਦੀ ਬਕਵਾਸ ਕਰ ਦੇਣੀ। ਕੋਈ ਨਹੀਂ ਸੋਚਣਾ ਕਿ ਇਹਦੇ ਵਿੱਚ ਰਿਐਲਿਟੀ ਕੀ ਹੈ। ਲੋਕਾਂ ਨਾਲ ਝੂਠ ਚੇਤੇ ਕਰੋ, ਜਿਸ ਵੇਲੇ ਇਹਨਾਂ ਨੇ ਬਿਆਨ ਦਿੱਤਾ ਸੀ ਵੀ 200 ਯੂਨਿਟ ਵਾਲੇ ਜਿਹੜੇ ਨੇ ਉਹਨਾਂ ਨੂੰ ਬਿਜਲੀ ਫ੍ਰੀ ਦੇਣੀ, ਬਾਜੀ ਮਰੀਮ ਬਾਰ-ਬਾਰ ਆਂਦੀ ਸੀ। ਹੁਣ ਜਿਸ ਵੇਲੇ ਡੰਟੋਨਰ ਕੋਲੋਂ ਪੁੱਛਿਆ, ਉਹਨੇ ਕਿਹਾ ਜੀ ਅਸੀਂ ਨਹੀਂ, ਉਹ ਤੇ ਬਿਲਾਵਲ ਜ਼ਰਦਾਰੀ ਆਂਦਾ ਸੀ, ਉਹਦੇ ਕੋਲੋਂ ਬਿਜਲੀ ਲਵੋ। ਬਿਲਾਵਲ ਜ਼ਰਦਾਰੀ ਕੋ ਕਿਸੇ ਸਹਾਫੀ ਨੇ ਪੁੱਛਿਆ, ਉਹਨੇ ਕਿਹਾ ਮੈਨੂੰ ਵਜ਼ੀਰ ਆਜ਼ਮ ਬਣਾਉਂਦੇ ਤੇ ਮੈਂ 200 ਯੂਨਿਟ ਤੱਕ ਫ੍ਰੀ ਬਿਜਲੀ ਦਿੰਦਾ, ਮੈਨੂੰ ਵਜ਼ੀਰ ਆਜ਼ਮ ਬਣਾਓਗੇ ਤੇ ਦਿਆਂਗਾ, ਉਸ ਤੋਂ ਪਹਿਲਾਂ ਮੈਂ ਨਹੀਂ ਦੇ ਸਕਦਾ। ਇਹ ਇਹਨਾਂ ਦੀ ਹਾਲਤ ਹੈ। ਬਹਰਹਾਲ ਦੂਜੇ ਪਾਸੇ ਇਸ ਵੇਲੇ ਤਨਖਾਹਾਂ ਦੇਣ ਨੂੰ ਪੈਸੇ ਨਹੀਂ, ਪੈਨਸ਼ਨ ਦੇਣ ਨੂੰ ਪੈਸੇ ਨਹੀਂ, ਇਸ ਵੇਲੇ ਪਾਕਿਸਤਾਨ ਦੇ ਕੋਲ ਕਰਜ਼ੇ ਵਾਪਸ ਕਰਨ ਨੂੰ ਪੈਸੇ ਨਹੀਂ, ਇਸ ਵੇਲੇ ਕਪੈਸਿਟੀ ਪੇਮੈਂਟਾਂ ਦੇਣ ਨੂੰ ਪੈਸੇ ਨਹੀਂ, ਇਸ ਵੇਲੇ ਜਿਹੜੇ ਹਸਪਤਾਲਾਂ ਦੇ ਪ੍ਰੋਜੈਕਟ ਨੇ ਦੂਜੇ ਪ੍ਰੋਜੈਕਟ ਪੂਰੇ ਕਰਨ ਦੇ ਪੈਸੇ ਨਹੀਂ। ਤੇ ਐਹਸਨ ਇਕਬਾਲ ਸਾਹਿਬ ਨੇ ਜਿਹੜਾ ਹਿੰਦੁਸਤਾਨ ਨੂੰ ਪਿੱਛੇ ਛੱਡ ਦੇਣਾ, ਮਤਲਬ ਹਮਾਕਤ ਦਾ ਵੀ ਕੋਈ ਲੈਵਲ ਹੁੰਦਾ। ਬਿਲਕੁਲ ਛੱਡਿਆ ਜਾ ਸਕਦਾ ਹਿੰਦੁਸਤਾਨ ਨੂੰ ਪਿੱਛੇ, ਲੇਕਿਨ ਉਹਦੇ ਵਾਸਤੇ ਫਿਰ ਕਾਬਲ ਔਰ ਓਨੈਸਟ ਲੀਡਰਸ਼ਿਪ ਦੀ ਲੋੜ ਹੋਏਗੀ। ਤੁਹਾਡੇ ਵਰਗੇ ਜਿਹੜੇ ਟੁੱਚੇ ਨੇ ਉਹ ਆ ਕੇ ਤੇ ਜ਼ਾਹਿਰ ਹੈ ਨਹੀਂ ਲੈ ਕੇ ਜਾ ਸਕਦੇ ਪਾਕਿਸਤਾਨ ਨੂੰ ਅੱਗੇ। ਉਹਨਾਂ ਅੱਗੇ ਕੀ ਲੈ ਕੇ ਜਾਣਾ? ਤੁਸੀਂ ਤੇ ਐਕਸਪੋਰਟ ਪਹਿਲੇ ਤੋਂ ਵੀ ਘਟਾਤੀ ਹੈ। ਤੁਸੀਂ $100 ਅਰਬ ਵਾਲੇ ਪਾਸੇ ਨੂੰ ਕੀ ਲੈ ਕੇ ਜਾਣੀ? ਤੁਸੀਂ ਰਿਵਰਸ ਗੇਅਰ ਲਾਇਆ ਐਕਸਪੋਰਟ ਦੇ ਉੱਤੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਹਬੀਬ ਅਕਰਮ ਸਾਹਿਬ ਦਾ ਬਿਆਨ ਹੈ। ਉਹ ਆਂਦੇ ਨੇ ਕਿ ਹਕੂਮਤ ਚਾਹੁੰਦੀ ਹੈ ਕਿ 8 ਫਰਵਰੀ ਦੇ ਇਲੈਕਸ਼ਨ ਕਿਸੇ ਐਸੇ ਤਾਲੇ 'ਚ ਰੱਖ ਦਿੱਤੇ ਜਾਣ ਜਿਹੜਾ ਖੁੱਲ੍ਹ ਨਾ ਸਕੇ। ਇਹ ਹੁਣ ਪਤਾ ਨਹੀਂ ਤਾਲੇ 'ਚ ਰੱਖਣਾ ਚਾਹੁੰਦੇ ਨੇ ਜਾਂ ਨਾਲੇ 'ਚ ਰੱਖਣਾ ਚਾਹੁੰਦੇ ਨੇ। ਨਾਲਾ ਇੱਕ ਤੇ ਹੁੰਦਾ ਉਹ ਗੰਦੇ ਨਾਲੇ ਵਾਲਾ, ਉਹ ਨਹੀਂ। ਇੱਕ ਤੁਸੀਂ ਕਿਸੇ ਵੀ ਅਗਰ ਦਫ਼ਤਰ ਜਾਓ ਸਰਕਾਰੀ ਤਾਂ ਉੱਥੇ ਫਾਈਲਾਂ ਦੇ ਉੱਤੇ ਵੀ ਨਾਲੇ ਬੰਨੇ ਹੁੰਦੇ ਨੇ, ਉਹ ਪਤਲੇ ਹੁੰਦੇ ਨੇ ਜ਼ਰਾ ਨਾਲੇ, ਪਰ ਨਾਲੇ ਬੰਨੇ ਹੁੰਦੇ ਨੇ ਸਰਕਾਰੀ ਫਾਈਲਾਂ ਦੇ ਉੱਤੇ। ਹੁਣ ਮੈਨੂੰ ਨਹੀਂ ਪਤਾ ਵੀ ਇਹ ਨਾਲੇ ਬੰਨਣਾ ਚਾਹੁੰਦੇ ਨੇ ਜਾਂ ਤਾਲੇ ਬੰਨਣਾ ਚਾਹੁੰਦੇ ਨੇ, ਪਰ ਦਿਲ ਇਹਨਾਂ ਦਾ ਇਹੀ ਹੈ ਕਿ ਜਿਹੜੇ 8 ਫਰਵਰੀ ਦਾ ਇਲੈਕਸ਼ਨ ਹੈ ਉਹ ਕਿਸੇ ਸੂਰਤ ਵੀ ਬਾਹਰ ਆ ਨਾ ਜਾਏ ਪਬਲਿਕ ਦੇ ਸਾਹਮਣੇ, ਕਿਉਂਕਿ ਜੇ ਆ ਗਿਆ ਫਾਰਮ 45 ਦੇਣੇ ਪੈ ਗਏ ਤੇ ਉਹ ਤੇ ਹੈ ਕੋਈ ਨਹੀਂ ਕੋਲ। ਤੇ ਜੇ ਅਦਾਲਤ ਕਿਸੇ ਨੇ ਮੰਗ ਲਏ, ਜਿਵੇਂ ਇਸਲਾਮਾਬਾਦ ਦੀ ਅਦਾਲਤ ਨੇ ਮੰਗੇ ਸੀ, ਤੇ ਫਿਰ ਕਿੱਥੋਂ ਲਿਆਣੇ ਨੇ ਉਹ? ਫਿਰ ਫਾਰਮ 45 ਦੀ ਬਜਾਏ ਫਿਰ ਜੱਜਾਂ ਨੂੰ ਹੀ ਆਪਣਾ ਜਿਹੜਾ ਚੁੱਕਦੇ ਹੋ ਤੇ ਉਹਨਾਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿਓ ਜੋ ਇਹਨਾਂ ਨੇ ਪਹਿਲਾਂ ਕੀਤਾ, ਤੇ ਉਹਨਾਂ ਨੂੰ ਬਦਲਾਓ। ਤੇ ਜਸਟਿਸ ਆਮਿਰ ਫਾਰੂਕ ਸਾਹਿਬ ਦੇ ਨਾਲ ਰਲ ਕੇ ਤੇ ਜਸਟਿਸ ਜਹਾਂਗੀਰੀ ਨੂੰ ਪਿਛਲੇ 1.5 ਮਹੀਨੇ ਤੋਂ ਟ੍ਰਿਬਿਊਨਲ ਦਾ ਕੇਸ ਸੁਣਨੇ ਨਹੀਂ ਦਿੱਤਾ, ਤੇ ਕੇਸ ਹੁਣ ਜਿਹੜਾ ਜਨਾਬ ਉਹ ਛੁੱਟੀਆਂ ਤੋਂ ਬਾਅਦ ਤੇ ਪੈ ਗਿਆ। ਅੱਛਾ ਜੀ, ਅਗਲੀ ਖਬਰ ਜਿਹੜੀ ਉਹ ਮਹਿਮੂਦ ਖਾਨ ਅਚਕਜ਼ਈ ਸਾਹਿਬ ਦਾ ਬਿਆਨ ਹੈ। ਉਹਨਾਂ ਆਖਿਆ ਜੀ ਕਿ ਨੇਤਨਯਾਹੂ ਨੂੰ ਜੰਗੀ ਮੁਜਰਮ ਤੇ ਕਾਤਲ ਕਰਾਰ ਦਿਓ, ਤੇ ਉਹਨਾਂ ਕਿਹਾ ਅਸਮਾਨ ਗਿਰਦਾ ਤੇ ਗਿਰ ਜਾਏ। ਅਗਰ ਸਾਡੀ ਅਸੈਂਬਲੀ ਜਿਹੜੀ ਉਹ ਨੇਤਨਯਾਹੂ ਨੂੰ ਜੰਗੀ ਮੁਜਰਮ ਤੇ ਕਾਤਲ ਡਿਕਲੇਅਰ ਕਿਉਂ ਨਹੀਂ ਕਰ ਸਕਦੀ? ਮੈਂ ਤਜਵੀਜ਼ ਕਰਦਾ ਕਿ ਪਾਕਿਸਤਾਨ ਆਲਮੀ ਅਦਾਲਤ 'ਚ ਨੇਤਨਯਾਹੂ ਤੇ ਮੁਕੱਦਮਾ ਕਰੇ ਕਿ ਇਹ ਇਨਸਾਨੀਅਤ ਦਾ ਕਾਤਲ ਹੈ। ਹਜ਼ਾਰਾਂ ਇਨਸਾਨ ਮਰ ਚੁੱਕੇ ਨੇ ਔਰ ਅਸੀਂ ਸਿਰਫ ਦੁਆਵਾਂ ਕਰ ਰਹੇ ਹਾਂ, ਅਸੀਂ ਵੀ ਨਾਲ ਉਹਨਾਂ ਦੇ ਮਿਲ ਕੇ ਜ਼ਿਆਦਤੀ ਕਰ ਰਹੇ ਹਾਂ। ਇਹ ਮਹਿਮੂਦ ਖਾਨ ਅਚਕਜ਼ਈ ਸਾਹਿਬ ਇਹ ਕੀ ਤੁਸੀਂ ਇਹਨਾਂ ਕੋਲ ਐਕਸਪੈਕਟ ਕਰਨ ਡਏ ਹੋ? ਇਹਨਾਂ ਤੇ ਹੁਣੇ ਹੀ ਇਸਮਾਈਲ ਹਾਨੀਆ ਸਾਹਿਬ ਦੀ ਜਿਹੜੀ ਸ਼ਹਾਦਤ ਹੋਈ ਸੀ ਉਹਦੇ ਉੱਤੇ ਜਿਹੜੀ ਇਹਨਾਂ ਪ੍ਰੈਸ ਰਿਲੀਜ਼ ਜਾਰੀ ਕੀਤੀ ਸੀ, ਉਹਦੇ ਵਿੱਚ ਇਸਰਾਈਲ ਦਾ ਪਹਿਲਾਂ ਨਾਂ ਲਿਖਿਆ ਤੇ ਬਾਅਦ 'ਚ ਇਹਨਾਂ ਪ੍ਰੈਸ ਰਿਲੀਜ਼ ਹੀ ਡਿਲੀਟ ਕਰ ਦਿੱਤੀ ਸੀ। ਉਹਦੇ 'ਚੋਂ ਇਸਰਾਈਲ ਵਾਲਾ ਹਿੱਸਾ ਕੱਢ ਕੇ ਤੇ ਫਿਰ ਇਹਨਾਂ ਨੇ ਪ੍ਰੈਸ ਰਿਲੀਜ਼ ਜਾਰੀ ਕੀਤੀ ਸੀ। ਤੁਸੀਂ ਇਹਨਾਂ ਕੋਲੋਂ ਐਕਸਪੈਕਟ ਕਰਦੇ ਹੋ ਕਿ ਇਹ ਕੁਝ ਕਰਨਗੇ ਜਾਂ ਇਹ ਕੁਝ ਕਰਨਾ ਚਾਹੁੰਦੇ ਨੇ? ਇਹ ਕੁਝ ਨਹੀਂ ਕਰਨਾ ਚਾਹੁੰਦੇ। ਇਹ ਮਤਾ ਬਿਲਕੁਲ ਨਾ ਸੋਚੋ ਕਿ ਇਹ ਕੁਝ ਕਰਨਗੇ ਜਾਂ ਇਹ ਕਰਨ ਦੇ ਬਿਲਕੁਲ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਨਾ ਉਹ ਇਸ ਮਾਮਲੇ ਦੇ ਵਿੱਚ ਇਹਨਾਂ ਦੀ ਕੋਈ ਵੀ ਤਵੱਜੋ, ਇਹ ਮਰ ਜਾਣਗੇ ਕਦੀ ਨਾਂ ਨਹੀਂ ਲੈਣਗੇ, ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਇਹਨਾਂ ਦੇ ਜਿਹੜੇ ਮਾਲਕ ਜਿਹੜੇ ਇਹਨਾਂ ਨੂੰ ਲਿਆਏ ਨੇ ਫਾਰਮ 47 ਦੇ ਉੱਤੇ, ਬਾਹਰ ਵਾਲੇ ਮਾਲਕਾਂ ਦੀ ਮੈਂ ਗੱਲ ਕਰ ਰਿਹਾ, ਇਹ ਅਗਰ ਉਹਨਾਂ ਦੇ ਖਿਲਾਫ ਸਟੇਟਮੈਂਟ ਦੇਣਗੇ ਤਾਂ ਉਹ ਇਹਨਾਂ ਦਾ ਇਲਾਜ ਨਾ ਕਰ ਦੇਣਗੇ। ਅੱਛਾ ਜੀ, ਅਗਲੀ ਖਬਰ ਰਊਫ ਕਲਾਸਰਾ ਸਾਹਿਬ ਦਾ ਤਜਜ਼ੀਆ ਹੈ। ਉਹਨਾਂ ਕਿਹਾ ਖਾਨ ਨੂੰ ਥੱਲੇ ਨਹੀਂ ਉਤਰਨ ਦੇਣਾ, ਬਾਂਸ 'ਤੇ ਚੜ੍ਹਾਈ ਰੱਖੋ।
ਔਰ ਮਜ਼ੀਦ ਹਵਾ ਭਰੋ, ਕਿਉਂਕਿ ਅਗਰ ਹਵਾ ਨਾ ਭਰੀ ਤੇ ਖਾਨ ਬਾਹਰ ਆ ਜਾਏਗਾ ਤੇ ਲੋਕਾਂ ਦੀ ਜਿਹੜੀ ਹੈ ਨਾ ਉਹ ਦਿਹਾੜੀ ਨਹੀਂ ਲੱਗੇਗੀ। ਅੱਛਾ ਜੀ, ਖਾਨ ਸਾਹਿਬ ਇਹ ਦੱਸਣਾ ਚਾਹ ਰਹੇ ਨੇ ਕਿ ਇਹ ਜਿੰਨੇ ਵੀ ਬੜੇ ਬੜੇ ਜਰਨਲਿਸਟ ਨੇ ਜਾਂ ਵੀਲੌਗਰਸ ਨੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਲੋਕ ਨੇ, ਟਵਿੱਟਰ ਤੇ ਨੇ, ਇਹਨਾਂ ਨੇ ਖਾਨ ਸਾਹਿਬ ਨੂੰ ਜੇਲ੍ਹ 'ਚ ਪਾਇਆ ਹੈ। ਜ਼ਰਾ ਬਰੀਕ ਵਾਰਦਾਤ ਚੈੱਕ ਕਰੋ। ਰਊਫ ਕਲਾਸਰਾ ਸਾਹਿਬ ਦਾ ਤਜਜ਼ੀਆ ਇਹ ਕਹਿਣ ਡਿਆ ਹੈ ਕਿ ਖਾਨ ਸਾਹਿਬ ਜੇਲ੍ਹ ਦੇ ਵਿੱਚ ਕੋਈ ਚੌਧਰੀ ਸਾਹਿਬ ਦੀ ਵਜ੍ਹਾ ਤੋਂ ਨਹੀਂ, ਮਿਲਟਰੀ ਇਸਟੈਬਲਿਸ਼ਮੈਂਟ ਨੇ ਨਹੀਂ ਇੱਜ਼ਤ ਔਰ ਨਿਕਾਹ ਦਾ ਕੇਸ ਬਣਵਾਇਆ, ਕੋਈ $190 ਮਿਲੀਅਨ ਦਾ ਉਹਨਾਂ ਨੇ ਕੇਸ ਨਹੀਂ ਬਣਾਇਆ, ਤੋਸ਼ਾ ਖਾਨਾ ਦਾ ਕੇਸ ਉਹਨਾਂ ਨੇ ਨਹੀਂ ਬਣਾਇਆ, ਸਾਈਫਰ ਦਾ ਕੇਸ ਉਹਨਾਂ ਨੇ ਨਹੀਂ ਬਣਾਇਆ। ਇਹ ਜਨਾਬ ਖਾਨ ਸਾਹਿਬ ਜੇਲ੍ਹ ਦੇ ਵਿੱਚ ਇਸ ਲਈ ਨੇ ਕਿ ਜਿਹੜੇ ਸੋਸ਼ਲ ਮੀਡੀਆ ਤੇ ਲੋਕ ਨੇ ਨਾ ਖਾਨ ਸਾਹਿਬ ਦੇ ਸਪੋਰਟਰ, ਉਹਨਾਂ ਖਾਨ ਸਾਹਿਬ ਨੂੰ ਚੁੱਕ ਥੱਲ ਕੇ ਉਹ ਕੰਮ ਖਾਨ ਸਾਹਿਬ ਕੋ ਕਰਾਤੇ ਨੇ, ਜਿਹਦੀ ਵਜ੍ਹਾ ਤੋਂ ਅੱਜ ਉਹ ਜੇਲ੍ਹ 'ਚ ਨੇ। ਮਤਲਬ ਰਊਫ ਕਲਾਸਰਾ ਸਾਹਿਬ ਬਾਰੀਕ ਕਾਰਵਾਈ ਇਹ ਪਾ ਰਹੇ ਨੇ ਕਿ ਜਿਹੜਾ ਕੰਮ ਚੌਧਰੀ ਸਾਹਿਬ ਨੇ ਕੀਤਾ ਹੈ ਔਰ ਇਮਰਾਨ ਖਾਨ ਨੂੰ ਜੇਲ੍ਹ 'ਚ ਰੱਖਿਆ ਅਸਲ 'ਚ ਚੌਧਰੀ ਸਾਹਿਬ ਨੇ, ਲੇਕਿਨ ਰਊਫ ਕਲਾਸਰਾ ਸਾਹਿਬ ਦੇਖੋ ਕਿੱਡੀ ਬਾਰੀਕੀ ਨਾਲ ਉਹ ਸਾਰੇ ਦਾ ਸਾਰਾ ਕੰਮ ਜਿਹੜਾ ਉਹ ਸੋਸ਼ਲ ਮੀਡੀਆ ਦੇ ਲੋਕਾਂ ਦੇ ਉੱਤੇ ਪਾਈ ਜਾ ਰਹੇ ਨੇ। ਅੱਛਾ ਜੀ, ਅੱਗੋਂ ਜਾਵੇਦ ਚੌਧਰੀ ਸਾਹਿਬ, ਅੱਜ ਕੱਲ੍ਹ ਇਹ ਜਾਵੇਦ ਚੌਧਰੀ ਸਾਹਿਬ ਤੇ ਸੁਹੇਲ ਵੜਾਈਚ ਸਾਹਿਬ ਥੋੜ੍ਹੇ ਜਿਹੇ ਆਫਰ ਵੀ ਗਏ ਨੇ ਤੇ ਭੌਂ ਵੀ ਗਏ, ਇਹਨਾਂ ਨੂੰ ਭੌਂ ਚੜ੍ਹ ਗਏ ਨੇ, ਇਹਨਾਂ ਨੂੰ ਚੱਕਰ ਚੜ੍ਹ ਗਏ ਨੇ। ਭੌਂ ਹੁੰਦੇ ਨੇ ਚੱਕਰ ਚੜ੍ਹਨ ਨੂੰ, ਹਾਂ, ਇਹਨਾਂ ਨੂੰ ਭੌਂ ਚੜ੍ਹ ਗਏ ਨੇ। ਕਦੀ ਕੋਈ ਤਜਜ਼ੀਆ ਕਰਦੇ ਨੇ ਤੇ ਕਦੀ ਕੋਈ। ਹੁਣ ਜਾਵੇਦ ਚੌਧਰੀ ਸਾਹਿਬ ਆਉਂਦੇ ਨੇ ਕਿ ਨੈਲਸਨ ਮੰਡੇਲਾ ਜਿਹੜਾ ਨਾ ਉਹਦੇ ਤੋਂ ਵੀ ਇਮਰਾਨ ਖਾਨ ਵੱਡਾ ਲੀਡਰ ਹੈ। ਹਾਂਜੀ, ਦਰੁਸਤ ਸੁਣ ਰਹੇ ਹੋ। ਜਾਵੇਦ ਚੌਧਰੀ ਸਾਹਿਬ ਆਉਂਦੇ ਨੇ ਵੀ ਇਮਰਾਨ ਖਾਨ ਨੈਲਸਨ ਮੰਡੇਲਾ ਤੋਂ ਵੀ ਵੱਡਾ ਲੀਡਰ ਹੈ। ਇਮਰਾਨ ਖਾਨ ਦਾ ਜਿਹੜਾ ਸੋਸ਼ਲ ਮੀਡੀਆ ਨੈਟਵਰਕ ਹੈ ਉਹ ਇੰਨਾ ਮਜ਼ਬੂਤ ਹੈ ਕਿ ਰਿਆਸਤ ਵੀ ਅੱਜ ਤੱਕ ਇਹਨੂੰ ਤੋੜ ਨਹੀਂ ਸਕੀ। ਇੰਜ ਲੱਗਦਾ ਹੈ ਕਿ ਇਮਰਾਨ ਖਾਨ ਬਹੁਤ ਬੜੀ ਸ਼ਖਸੀਅਤ ਹੈ, ਇਸੇ ਲਈ ਸਾਰਾ ਆਲਮੀ ਮੀਡੀਆ ਖਾਨ ਨੂੰ ਸਪੋਰਟ ਕਰਦਾ ਹੈ। ਇਮਰਾਨ ਖਾਨ ਨੈਲਸਨ ਮੰਡੇਲਾ ਤੋਂ ਵੀ ਜ਼ਿਆਦਾ ਵੱਡਾ ਲੀਡਰ ਹੈ ਮਾਸ਼ਾਅੱਲਾ। ਔਰ ਹਜੇ ਕੋਈ 2 ਹਫ਼ਤੇ ਪਹਿਲੇ ਇਮਰਾਨ ਖਾਨ ਦਾ ਇਲਾਜ ਆਉਂਦੇ ਸਨ, ਖੁਦਾ ਨਾ ਖਾਸਤਾ ਆਉਂਦੇ ਸਨ ਕਿ ਉਹਨਾਂ ਨੂੰ ਖਤਮ ਕਰ ਦਿੱਤਾ ਜਾਏ ਤੇ ਇਹੀ ਉਹਨਾਂ ਦਾ ਇਲਾਜ ਹੈ, ਉਹਦੇ ਨਾਲ ਉਹ ਸਲੂਕ ਕਰੋ ਜਿਹੜਾ ਸ਼ੇਖ ਮੁਜੀਬੁਰ ਰਹਿਮਾਨ ਨਾਲ ਕੀਤਾ ਸੀ। ਇਹ ਮਸ਼ਵਰੇ ਦਿੰਦੇ ਸਨ ਤੇ ਅੱਜ ਉਹਨਾਂ ਨੂੰ ਨੈਲਸਨ ਮੰਡੇਲਾ ਤੋਂ ਵੱਧ ਲੀਡਰ ਸਾਬਤ ਕਰ ਰਹੇ ਨੇ। ਤੇ ਇਸੇ ਤਰ੍ਹਾਂ ਸੁਹੇਲ ਵੜਾਈਚ ਸਾਹਿਬ ਨੇ ਵੀ ਕਿਹਾ ਸੀ ਕਿ ਇਮਰਾਨ ਖਾਨ ਵਿਕਟਰੀ ਸਟੈਂਡ ਤੇ ਖਲੋਤਾ ਹੈ, ਮਤਲਬ ਉਹਨਾਂ ਨੇ ਵੀ ਚੁੱਕ ਕੇ ਰੱਖਿਆ ਅੱਜ ਕੱਲ੍ਹ ਕੰਮ, ਤੇ ਜਾਵੇਦ ਚੌਧਰੀ ਸਾਹਿਬ ਨੇ ਵੀ ਚੁੱਕ ਕੇ ਰੱਖਿਆ। ਅੱਛਾ ਜੀ, ਵਜ਼ੀਰ ਖਜ਼ਾਨਾ ਸਾਹਿਬ ਨੇ ਵੀ ਕੰਮ ਚੁੱਕ ਦਿੱਤਾ। ਐਹਸਨ ਇਕਬਾਲ ਸਾਹਿਬ ਤੋਂ ਬਾਅਦ ਉਹਨਾਂ ਵੀ ਝੂਠ ਮਾਰਨ ਵਾਲੀ ਅਖੀਰ ਹੀ ਕਰ ਦਿੱਤੀ। ਔਰੀ ਸਾਹਿਬ ਨੇ ਉਹਨਾਂ ਕਿਹਾ ਜੀ ਵਜ਼ੀਰ ਖਜ਼ਾਨਾ ਨੇ ਕਿਹਾ ਹੈ ਕਿ ਐਕਸਪੋਰਟ ਦਾ ਟਾਰਗੇਟ $4 ਅਰਬ ਕਰਨਾ, ਮਤਲਬ ਇਹ ਨਹੀਂ ਕਰਨਾ ਕਿ 30 ਅਰਬ ਤੋਂ ਕੋਈ 32-33 ਅਰਬ ਕਰੀਏ, ਜਿਹੜਾ ਅਚੀਵ ਕਰ ਸਕੀਏ ਅਸੀਂ ਕੋਈ ਬੰਦੇ ਦੇ ਪੁੱਤਰਾਂ ਵਾਲਾ ਨਾ। ਉਹਨਾਂ ਸਿੱਧਾ ਹੀ ਕਿਹਾ ਵੀ ਅਸੀਂ 48 ਜਾਂ 50 ਅਰਬ ਡਾਲਰ ਦੀ ਐਕਸਪੋਰਟ ਕਰਨੀ। ਮਾਸ਼ਾਅੱਲਾ, ਤੁਸੀਂ 30 ਤੋਂ 27 ਤੇ ਲੈ ਆਏ ਹੋ ਤੇ ਤੁਸੀਂ ਇਹ 30 ਤੋਂ 32 ਤੇ ਲੈ ਜਾਓ, ਤੁਹਾਡੀ ਬੜੀ ਗੱਲ ਹੈ। ਜਿਹੜੀ ਇਮਰਾਨ ਖਾਨ ਛੱਡ ਕੇ ਗਿਆ ਸੀ ਤੇ ਤੁਸੀਂ 48 ਔਰ ਉਹਦੀ ਗੱਲ ਕਰਨ ਦੇ ਹੋ। SIFC ਦੇ ਵਿੱਚ ਇੱਕ ਟਕਾ ਨਹੀਂ ਆਇਆ, ਪੈਸਾ ਤੁਹਾਡੇ ਕੋਲੋਂ ਕਿਤੇ ਇਕੱਠਾ ਨਹੀਂ ਹੋਇਆ। ਤੇ ਜਿਹੜੀਆਂ ਤੁਸੀਂ, ਮੇਰਾ ਮਤਲਬ ਕਹਿਣ ਦਾ ਹੈ ਕਿ ਜਿਹੜੇ ਤੁਸੀਂ ਝੂਠ ਮਾਰਨ ਡਏ ਹੋ ਉਹ ਇੰਜ ਮਾਰਨ ਡਏ ਹੋ ਕਿ ਐਕਸਪੋਰਟ ਤੁਸੀਂ ਪਤਾ ਨਹੀਂ ਕਿੱਥੋਂ ਕੱਢ ਲੈਣੀ। ਅੱਛਾ ਜੀ, ਬੰਗਲਾਦੇਸ਼ 'ਚ ਬੜੇ ਹਾਲਾਤ ਖ਼ਰਾਬ ਨੇ। ਇੱਕੋ ਦਿਨ 'ਚ 90 ਤੋਂ ਜ਼ਿਆਦਾ ਲੋਕ ਉੱਥੇ ਸ਼ਹੀਦ ਹੋ ਗਏ ਨੇ। ਸ਼ੇਖ ਹਸੀਨਾ ਵਾਜਿਦ, ਜਿਹੜੀ ਸ਼ੇਖ ਮੁਜੀਬੁਰ ਰਹਿਮਾਨ ਜਿਹੜੇ ਨੇ ਉਹਨਾਂ ਦੀ ਬੇਟੀ ਹੈ ਸ਼ੇਖ ਮੁਜੀਬੁਰ ਰਹਿਮਾਨ, ਜਿਹਨਾਂ ਜ਼ਾਹਿਰ ਹੈ ਬੰਗਲਾਦੇਸ਼ ਬਣਵਾਇਆ ਸੀ ਔਰ ਪਾਕਿਸਤਾਨ ਨੂੰ ਜਿਸ ਵੇਲੇ ਟੁੱਟਿਆ ਸੀ ਪਾਕਿਸਤਾਨ ਤੇ ਉਹਨਾਂ ਨੇ ਭੁੱਟੋ ਕੋਲੋਂ ਇਲੈਕਸ਼ਨ ਜਿੱਤਿਆ ਸੀ, ਉਹ ਤੁਹਾਨੂੰ ਪਤਾ ਹੀ ਹੈ ਸਾਰਾ। ਉਸੇ ਸ਼ੇਖ ਮੁਜੀਬੁਰ ਰਹਿਮਾਨ ਦੀ ਬੇਟੀ ਹੈ ਸ਼ੇਖ ਹਸੀਨਾ ਵਾਜਿਦ, ਔਰ ਉਹਦੀ ਇਸ ਵੇਲੇ ਬੜੀ ਤਗੜੀ ਹਕੂਮਤ ਸੀ, ਲੇਕਿਨ ਇੱਕ ਕੋਟਾ ਸਿਸਟਮ ਦੇ ਉੱਤੇ ਸਟੂਡੈਂਟਾਂ ਨੇ ਇhtਜਾਜ ਸ਼ੁਰੂ ਕੀਤਾ। ਸ਼ੇਖ ਹਸੀਨਾ ਵਾਜਿਦ ਨੇ ਉਹਦੇ ਉੱਤੇ ਤਾਕਤ ਇਸਤੇਮਾਲ ਕੀਤੀ। ਕੁਝ ਸਟੂਡੈਂਟ ਜਿਹੜੇ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ। ਚੇਤੇ ਕਰੋ, ਇੱਕ ਸਟੂਡੈਂਟ ਆਪਣੀਆਂ ਬਾਹਾਂ ਖੋਲ ਕੇ ਖਲੋਤਾ ਸੀ, ਸਿੱਧੀਆਂ ਹੀ ਗੋਲੀਆਂ ਮਾਰ ਦਿੱਤੀਆਂ ਉਹਨੂੰ ਪੁਲਿਸ ਵਾਲਿਆਂ ਨੇ। ਉੱਥੋਂ ਹਾਲਾਤ ਖਰਾਬ ਹੋ ਗਏ ਨੇ ਤੇ ਹੁਣ ਇੱਕ ਦਿਨ ਦੇ ਵਿੱਚ 90 95 ਲੋਕਾਂ ਦਾ ਕਤਲ ਹੋ ਰਿਹਾ ਤੇ ਸ਼ੇਖ ਹਸੀਨਾ ਵਾਜਿਦ ਕੋਲੋਂ ਅਸਤੀਫਾ ਮੰਗ ਰਹੇ ਨੇ ਲੋਕ। ਔਰ ਇੱਕ ਤਗੜਾ ਹੁਣ ਜਿਹੜਾ ਨਾ ਉਹ ਲਾਂਗ ਮਾਰਚ ਜਿਹੜਾ ਉਹ ਹੋਣ ਲੱਗਾ ਸ਼ੇਖ ਹਸੀਨਾ ਵਾਜਿਦ ਸਾਹਿਬਾ ਦੀ ਅਸਤੀਫੇ ਵਾਸਤੇ ਢਾਕਾ ਦੀ ਤਰਫ। ਦੇਖਦੇ ਹਾਂ ਉੱਥੇ ਕੀ ਬਣਦਾ। ਬਹਰਹਾਲ ਹਾਲਾਤ ਜਿਹੜੇ ਨੇ ਉੱਥੇ ਬਹੁਤ ਜ਼ਿਆਦਾ ਖ਼ਰਾਬ ਨੇ। ਇਸੇ ਤਰੀਕੇ ਨਾਲ ਬਰਤਾਨੀਆ 'ਚ ਵੀ ਬੜੇ ਪੁਰਤਸ਼ੱਦਦ ਵਾਕਿਆਤ ਹੋ ਰਹੇ ਨੇ। ਬਰਤਾਨੀਆ ਦੇ ਸ਼ਹਿਰ ਸਾਊਥਪੋਰਟ 'ਚ 3 ਬੱਚੀਆਂ ਨੂੰ ਇੱਕ ਲੜਕੇ ਨੇ, ਜਿਹੜਾ 17 ਸਾਲ ਦਾ ਲੜਕਾ ਸੀ, ਉਹਨੇ ਕਤਲ ਕਰ ਦਿੱਤਾ। ਉਸ ਤੋਂ ਬਾਅਦ ਜਿਹੜੇ ਬਾਏਂ ਬਾਜ਼ੂ ਦੀਆਂ ਜਮਾਤਾਂ ਸਨ ਉਹਨਾਂ ਨੇ ਕਿਹਾ ਵੀ ਇਹ ਇਮੀਗ੍ਰੈਂਟ ਸੀ ਤੇ ਮੁਸਲਮਾਨ ਸੀ, ਤੇ ਬਸ ਫਿਰ ਉੱਥੋਂ ਕੰਮ ਸ਼ੁਰੂ ਹੋ ਗਿਆ। ਮੁਸਲਮਾਨਾਂ ਦੇ ਤੇ ਇਮੀਗ੍ਰੈਂਟਾਂ ਦੇ ਖਿਲਾਫ ਬਾਏਂ ਬਾਜ਼ੂ ਦੀਆਂ ਜਿਹੜੀਆਂ ਜਮਾਤਾਂ ਨੇ ਉਹਨਾਂ ਮੁਜ਼ਾਹਰੇ ਸ਼ੁਰੂ ਕਰ ਦਿੱਤੇ। ਕੱਲ੍ਹ ਬਰਮਿੰਗਮ ਦੇ ਵਿੱਚ ਇੱਕ ਹੋਟਲ ਜਿਹਦੇ ਉੱਤੇ ਉਹਨਾਂ ਨੂੰ ਸ਼ੱਕ ਸੀ ਵੀ ਇੱਥੇ ਅਸਾਈਲਮ ਸੀਕਰ ਜਿਹੜੇ ਉਹ ਰਹਿੰਦੇ ਨੇ, ਸ਼ੈਲਟਰ ਹਾਊਸ ਹੈ ਹਕੂਮਤ ਦਾ, ਉਹਦੇ 'ਤੇ ਵੀ ਹਮਲਾ ਕੀਤਾ ਗਿਆ ਜਿਹੜੇ ਇਮੀਗ੍ਰੈਂਟ ਨੇ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਵਾਸਤੇ। ਅੱਛਾ ਜੀ, ਅਗਲੀ ਤੁਹਾਡੇ ਚਿੱਠੀ ਪੱਤਰ ਕੋਈ 2-3 ਸਾਹਮਣੇ ਰੱਖ ਦਈਏ। ਪਹਿਲਾ ਹੈ ਜੀ ਮੁਹੰਮਦ ਸਲੀਮ ਸਾਹਿਬ ਕਿ ਇਮਰਾਨ ਖਾਨ ਜ਼ਿੰਦਾਬਾਦ, ਪਾਕਿਸਤਾਨ ਪਾਇੰਦਾਬਾਦ। ਇਮਰਾਨ ਖਾਨ ਨੂੰ ਮਿਟਾਉਣ ਵਾਲੇ ਦਾ ਖਾਬ ਕਦੀ ਪੂਰਾ ਨਹੀਂ ਹੋਏਗਾ। ਜ਼ਾਹਿਰ 8 ਫਰਵਰੀ ਦਾ ਹਵਾਲਾ ਦੇ ਰਹੇ ਨੇ। ਅੱਛਾ ਜੀ, ਅੱਗੇ ਮੁਹੰਮਦ ਸਫਦਰ ਸਾਹਿਬ ਉਹ ਆਉਂਦੇ ਨੇ ਪਾਕਿਸਤਾਨ ਦਾ ਸਭ ਤੋਂ ਵੱਡਾ ਮਸਲਾ ਜਿਹੜਾ ਉਹ ਮੈਟ੍ਰਿਕ ਪਾਸ ਸਾਇੰਸਦਾਨ ਔਰ ਦਾਨਸ਼ਵਰ ਨੇ। ਇਮਰਾਨ ਖਾਨ ਜਿਹੜਾ ਉਹਨੇ ਕੌਮ ਨੂੰ ਸ਼ਊਰ ਦਿੱਤਾ, ਜ਼ਾਹਿਰ ਹੈ ਉਹ ਇਹ ਕਹਿਣਾ ਚਾਹ ਰਹੇ ਨੇ ਇਹਦੇ ਵਿੱਚੋਂ 90% ਕੌਮ ਇਮਰਾਨ ਖਾਨ ਦੇ ਨਾਲ ਹੈ। ਮੈਟ੍ਰਿਕ ਪਾਸ ਦਾਨਸ਼ਵਰਾਂ ਨੇ ਮੁਲਕ ਦਾ ਬੇੜਾ ਗਰਕ ਕਰ ਦਿੱਤਾ, ਇਹ ਕਹਿਣ ਡਏ ਨੇ ਮੁਹੰਮਦ ਸਫਦਰ ਸਾਹਿਬ।
ਤੇ ਅੱਗੇ कहते हैं कि जी गिल भाई पीटीआई के एमएनए और एमपी इमरान खान की रिहाई के लिए कोशिश क्यों नहीं करते, हम तरस गए हैं इमरान खान को देखने के लिए, अब मज़ीद सब्र नहीं होता। ਇਹਦੇ 'ਚ ਕੋਈ ਸ਼ੱਕ ਨਹੀਂ ਜੀ, ਜਿੰਨੀ ਐਫਰਟ ਸਾਨੂੰ ਸਾਰਿਆਂ ਨੂੰ ਮੁਝ ਸਮੇਤ, ਮਤਲਬ ਮੇਰੇ ਸਮੇਤ ਜਿੰਨੀ ਸਾਨੂੰ ਸਾਰਿਆਂ ਨੂੰ ਐਫਰਟ ਇਮਰਾਨ ਖਾਨ ਲਈ ਕਰਨੀ ਚਾਹੀਦੀ ਸੀ ਉਹ ਅਸੀਂ ਨਹੀਂ ਕੀਤੀ, ਇਹ ਸਾਡਾ ਕਸੂਰ ਹੈ। ਔਰ ਅੱਲਾ ਕਰੇ ਕਿ ਸਾਰੇ ਲੋਕਾਂ ਨੂੰ ਖਿਆਲ ਆਵੇ ਮੇਰੇ ਸਮੇਤ, ਔਰ ਅਸੀਂ ਆਪਣੀ ਪੂਰੀ ਇਮਾਨਦਾਰੀ ਦੇ ਨਾਲ ਇਮਰਾਨ ਖਾਨ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰੀਏ। ਅੱਛਾ ਜੀ, ਅੱਗੇ ਇਰਫਾਨ ਕੁਰੈਸ਼ੀ ਸਾਹਿਬ ਕਹਿੰਦੇ ਨੇ ਵਿਦ ਫਾਰ ਰਾਈਟਸ ਗੋਇੰਗ ਔਨ ਇਨ ਮੇਜਰ ਸਿਟੀਜ਼ ਆਫ ਯੂਕੇ ਪਰਹੈਪਸ ਇਟਸ ਨਾਟ ਵਾਈਜ਼ ਟੂ ਹੋਲਡ ਰੈਲੀਜ਼ ਇਨ ਬਰਮਿੰਗਮ ਐਂਡ ਮਾਨਚੈਸਟਰ। ਅਸੀਂ ਜਨਾਬ ਕਿਉਂਕਿ ਪਹਿਲਾਂ ਦੀ ਅਨਾਊਂਸ ਕੀਤੀਆਂ ਸਨ ਰੈਲੀਆਂ, ਔਰ ਜ਼ਾਹਿਰ ਹੈ ਤੁਸੀਂ ਦਰੁਸਤ ਕਹਿ ਰਹੇ ਹੋ ਇਹ ਬੜਾ ਖਤਰਨਾਕ ਸੀ ਅੱਜ ਇਹ ਰੈਲੀਆਂ ਕਰਨਾ, ਲੇਕਿਨ ਅੱਲਾ ਨੇ ਕਰਮ ਕੀਤਾ, ਅੱਜ ਮੈਂ ਕਹਿ ਦਿੱਤਾ ਕੱਲ੍ਹ ਇਹ ਰੈਲੀਆਂ ਕਰਨਾ, ਅੱਲਾ ਨੇ ਬੜਾ ਕਰਮ ਕੀਤਾ ਔਰ ਇਹ ਰੈਲੀਆਂ ਕਾਮਯਾਬ ਰਹੀਆਂ ਔਰ ਬੜੀ ਭਰਪੂਰ ਤਾਦਾਦ 'ਚ ਇੱਥੇ ਲੋਕ ਆਏ। ਲੇਕਿਨ ਤੁਸੀਂ ਗੱਲ ਠੀਕ ਕਹਿ ਰਹੇ ਹੋ, ਜਦੋਂ ਇਹ ਰੈਲੀਆਂ ਹੋ ਰਹੀਆਂ ਸਨ ਤਾਂ ਸਾਨੂੰ ਖਦਸ਼ਾ ਉੱਥੇ ਹੈ ਸੀ, ਕਿਉਂਕਿ ਇਹ ਬੜੇ ਇਸ ਵੇਲੇ ਹਾਲਾਤ ਜਿਹੜੇ ਨੇ ਇੱਥੇ ਖਰਾਬ ਨੇ। ਅੱਛਾ ਜੀ, ਅਗਲੀ ਜਿਹੜੀ ਹੈ ਉਹ ਜੌਨ ਜਮਾਲ, ਉਹ ਕਹਿੰਦੇ ਨੇ ਕਿ ਹੁਕਮਰਾਨਾਂ ਦਾ ਹਮੇਸ਼ਾ ਤੋਂ ਵਤੀਰਾ ਹੈ ਕਿ ਹਰ ਮਸਲੇ ਨੂੰ ਗਲਤ ਤਰੀਕੇ ਨਾਲ ਹੈਂਡਲ ਕਰਦੇ ਨੇ। ਫਾਇਰਵਾਲ ਦਾ ਮਾਮਲਾ ਵੀ ਇਸੇ ਤਰ੍ਹਾਂ ਹੀ ਹੈ, ਕੌਮ ਔਰ ਮੁਲਕ ਦੇ 45 ਅਰਬ ਜ਼ਾਇਆ ਕਰ ਦਿੱਤੇ। ਇਹੀ ਪੈਸਾ ਅਗਰ ਆਵਾਮ ਦੀ ਫਲਾਹ ਬਹਿਬੂਦ 'ਤੇ ਲਾਉਂਦੇ ਤੇ ਸੋਸ਼ਲ ਮੀਡੀਆ 'ਤੇ ਲੋਕੀ ਜਿਹੜੇ ਆਪ ਹੀ ਆ ਕੇ ਇਹਨਾਂ ਦੀਆਂ ਚੰਗੀਆਂ ਪੋਸਟਾਂ ਲਾਉਂਦੇ, ਇਹਨਾਂ ਨੂੰ ਭੈੜੀਆਂ ਪੋਸਟਾਂ ਰੋਕਣੀਆਂ ਹੀ ਨਾ ਪੈਂਦੀਆਂ। ਬੜੀ ਖੂਬਸੂਰਤ ਗੱਲ ਤੁਸੀਂ ਕੀਤੀ ਹੈ, ਲੇਕਿਨ ਅਕਲ ਨਾ ਹੋਵੇ ਤੇ ਮੌਜਾਂ ਹੀ ਮੌਜਾਂ। ਸ਼ਹਬਾਜ਼ ਭਾਈ ਸ਼ਹਬਾਜ਼ ਸ਼ਰੀਫ ਦੀ ਵੀਡੀਓ ਦੇਖ ਕਰ ਯਾਦ ਆਤਾ ਹੈ, ਕਦੀ ਕਦੀ ਉਹਨਾਂ ਦੀ ਜਿਹੜੀਆਂ ਅੱਧੀਆਂ ਬਾਹਾਂ ਵਾਲੀ ਸ਼ਰਟ ਹੈ ਉਹ ਵੇਖ ਕੇ ਚੇਤਾ ਆਉਂਦਾ ਜਿਵੇਂ ਸ਼ਹਬਾਜ਼ ਸ਼ਰੀਫ ਸਾਹਿਬ ਡਾਕੀਏ ਹੋਣ, ਤੇ ਮਤਲਬ ਡਾਕਖਾਨੇ ਦੇ ਵਿੱਚ ਡਾਕੀਆ, ਤੇ ਉਹ ਉਹਨਾਂ ਦਾ ਕੋਈ ਡਾਕੀਆ ਲੱਗਣ ਦਾ ਸ਼ੌਕ ਸੀ। ਨਹੀਂ, ਇਹਦੇ ਨਾਲ ਤੇ ਮੇਰਾ ਨਹੀਂ ਖਿਆਲ ਅੱਧੀਆਂ ਬਾਹਾਂ ਵਾਲੀ ਸ਼ਰਟ ਤੇ ਸਿਆਣੇ ਬੰਦੇ ਵੀ ਪਾ ਸਕਦੇ ਨੇ, ਕੋਈ ਵੀ ਪਾ ਸਕਦਾ। ਗੱਲ ਮਸਲਾ ਅੱਧੀਆਂ ਬਾਹਾਂ ਦੀ ਸ਼ਰਟ ਦਾ ਨਹੀਂ, ਮਸਲਾ ਇਹਨਾਂ ਦੀ ਕਰਤੂਤ ਦਾ। ਅਗਰ ਉਹਨੂੰ ਇਹ ਠੀਕ ਕਰ ਲੈਣ ਤੇ ਬੜੇ ਸਾਰੇ ਮਾਮਲਾਤ ਇਹਨਾਂ ਦੇ ਜਿਹੜੇ ਨੇ ਉਹ ਠੀਕ ਹੋ ਸਕਦੇ ਨੇ। ਅੱਗੇ ਜੀ ਰਾਣਾ ਕਾਸ਼ਿਫ ਅਲੀ ਸਾਹਿਬ ਕਹਿੰਦੇ ਨੇ ਕਿ ਸਰ ਜੀ ਕਿਸਾਨ 'ਤੇ ਵੀ ਗੱਲ ਕਰੋ, ਜਿਹੜੀ ਧਾਨ ਦੀ ਫਸਲ ਹੈ ਅਤੇ ਕਣਕ ਦੀ ਫਸਲ ਤਰ੍ਹਾਂ ਗੰਦਮ ਨਾਲੋਂ ਵੀ ਉਹਦਾ ਬੁਰਾ ਹਾਲ ਹੈ, ਕਣਕ ਤੋਂ ਵੀ ਬੁਰਾ ਹਾਲ ਹੈ। ਠੇਕਾ ਫੀ ਏਕੜ 3 ਲੱਖ ਤੱਕ ਹੈ, ਅਤੇ ਧਾਨ ਜਿਹਦਾ ਪਿਛਲੇ ਸਾਲ ਰੇਟ 3500 ਅਤੇ 4500 ਸ਼ੁਰੂ ਹੋਇਆ ਸੀ ਉਹ 2000 ਅਤੇ 2300 ਤੋਂ ਸ਼ੁਰੂ ਹੋਇਆ। ਖਰਚਾ ਪੂਰਾ ਹੋਣਾ ਵੀ ਉਲਟਾ, ਖਰਚਾ ਵੀ ਪੂਰਾ ਨਹੀਂ ਹੋ ਰਿਹਾ, ਉਲਟਾ ਨੁਕਸਾਨ ਹੋ ਰਿਹਾ। ਇਹ ਇੱਕ ਬੜੀ ਅਫਸੋਸਨਾਕ ਗੱਲ ਹੈ ਪਾਕਿਸਤਾਨ ਦੇ ਵਿੱਚ, ਜਿਹੜੀ ਹਕੂਮਤ ਵੀ ਆਉਂਦੀ ਹੈ ਉਹ ਸਭ ਤੋਂ ਪਹਿਲਾਂ ਕਿਸਾਨ ਨੂੰ ਧੁੰਦੀ ਹੈ। ਇੱਕ ਇਮਰਾਨ ਖਾਨ ਦੀ ਹਕੂਮਤ ਆਈ ਸੀ, ਇਹ ਨਹੀਂ ਕਿ ਮੈਂ ਉਹਦੇ ਨਾਲ ਕੰਮ ਕੀਤਾ, ਤੁਸੀਂ ਸਾਰੇ ਆਪ ਗਵਾਹ ਹੋ ਇਸ ਲਈ, ਕਿ ਉਹ 4.4% ਨਾਲ ਜ਼ਰਾਤ ਵਧੀ। ਪਹਿਲੀ ਵਾਰੀ ਕਿਸਾਨ ਨੂੰ ਜਿਹੜਾ ਫਸਲਾਂ ਦਾ ਮੁੱਲ ਪੂਰਾ ਮਿਲਿਆ, ਪਹਿਲੀ ਵਾਰੀ ਗੰਨਾ ਪੂਰਾ ਤੁਲਿਆ, ਗੰਨੇ ਦੇ ਪੈਸੇ ਟਾਈਮ 'ਤੇ ਮਿਲੇ, ਪੂਰੇ ਮਿਲੇ। ਲੇਕਿਨ ਪਤਾ ਨਹੀਂ ਇਹ ਹੁਕਮਰਾਨ ਕਿਹੜੇ ਪਾਸੇ ਨੂੰ ਜਾਣਾ ਚਾਹੁੰਦੇ ਨੇ ਅਤੇ ਕੀ ਕਰਨਾ ਚਾਹੁੰਦੇ ਨੇ। ਬਹਰਹਾਲ ਹੋਰ ਵੀ ਖਬਰਾਂ ਨੇ ਬੜੀਆਂ ਸਾਰੀਆਂ, ਲੇਕਿਨ ਹੁਣ ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।